ਅਕਸਰ ਹੀ ਨਿਹੰਗਾਂ ਦੇ ਬਾਣੇ ਵਿੱਚ ਲੈਸ ਵਿਅਕਤੀਆਂ ਵੱਲੋਂ ਸ਼ਰੇਆਮ ਹੀ ਗੁੰਡਾਗਰਦੀ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਕਦੇ ਨਿਹੰਗੀ ਬਾਣੇ ਵਾਲੇ ਲੋਕਾਂ ਵੱਲੋਂ ਪੁਲਿਸ ਵਾਲੇ ਦਾ ਹੱਥ ਵੱਢ ਦਿੱਤਾ ਜਾਂਦਾ ਹੈ ਤੇ ਕਦੇ ਕਿਸੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਤਾਜ਼ਾ ਮਾਮਲਾ ਇਤਿਹਾਸਕ ਕਸਬਾ ਖਡੂਰ ਸਾਹਿਬ ਤੋਂ ਹੈ, ਜਿੱਥੇ ਨਿਹੰਗ ਬਾਣੇ ਵਿੱਚ ਸਜੇ ਇੱਕ ਵਿਅਕਤੀ ਵੱਲੋਂ ਆਪਣੇ ਕੁਝ ਹੋਰ ਸਾਥੀਆਂ ਦੀ ਮਦਦ ਨਾਲ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਇੱਕ ਨੌਜਵਾਨ ਉੱਥੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਲਹੂ ਲੁਹਾਨ ਕਰ ਦਿੱਤਾ, ਜਿਸ ਦੀਆਂ ਤਸਵੀਰਾਂ ਤੁਸੀਂ ਖੁਦ ਦੇਖ ਸਕਦੇ ਹੋ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਮਨਜੀਤ ਸਿੰਘ ਪੁੱਤਰ ਮਹਿੰਦਰ ਨੇ ਦੱਸਿਆ ਕਿ ਸਾਡੇ ਗਵਾਂਢ ਰਹਿੰਦਾ ਇਹ ਨਿਹੰਗ ਮੇਰੇ ਨਾਲ ਅਤੇ ਮੇਰੇ ਪਰਿਵਾਰ ਨਾਲ ਨਿੱਜੀ ਰੰਜਿਸ਼ ਰੱਖਦਾ ਹੈ, ਜਿਸ ਸੰਬੰਧੀ ਮੇਰੇ ਵੱਲੋਂ ਪੁਲਿਸ ਚੌਂਕੀ ਖਡੂਰ, ਥਾਣਾ ਗੋਇੰਦਵਾਲ ਸਾਹਿਬ ਅਤੇ ਐਸਐਸਪੀ ਤਰਨਤਾਰਨ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਹੋਈਆਂ ਸਨ ਅਤੇ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਇਹ ਨਿਹੰਗ ਖਡੂਰ ਸਾਹਿਬ ਦੇ ਬਾਜ਼ਾਰ ਵਿੱਚ ਸਾਥੀਆਂ ਸਮੇਤ ਉਸ ਦੇ ਗਲ ਪੈ ਗਿਆ ਅਤੇ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਪੀੜਤ ਵਿਅਕਤੀ ਨੇ ਦੱਸਿਆ ਕਿ ਇਸ ਨਿਹੰਗ ਵੱਲੋਂ ਤੇਜ਼ਧਾਰ ਹਥਿਆਰ ਨਾਲ ਉਸ ਦੇ ਸਿਰ ਵਿੱਚ ਵਾਰ ਕੀਤੇ ਗਏ ਅਤੇ ਉਸ ਨੂੰ ਆਸ-ਪਾਸ ਦੇ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਛੁਡਵਾਇਆ। ਉਹਨੇ ਦੱਸਿਆ ਕਿ ਇੱਥੇ ਹੀ ਬਸ ਨਹੀਂ, ਇਸ ਨਿਹੰਗ ਵੱਲੋਂ ਬੀਤੀ ਕੱਲ੍ਹ ਸਿਵਲ ਹਸਪਤਾਲ ਤਰਨਤਾਰਨ ਵਿਖੇ ਡਿਊਟੀ ਤੇ ਜਾ ਰਹੀ ਉਸ ਦੀ ਭਰਜਾਈ ਅਤੇ ਭਰਾ ਤੇ ਵੀ ਜਾਨਲੇਵਾ ਹਮਲਾ ਕੀਤਾ ਗਿਆ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਇਸ ਨਿਹੰਗ ਅਤੇ ਇਸ ਦੇ ਸਾਥੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮਸਲਾ ਇਹ ਭਾਜੀ ਸਾਡਾ ਨਾ ਇੱਥੇ ਪਲਾਟ ਸੀ ਤੇ ਉਹ ਇਹਨਾਂ ਨੇ ਉਹਦੇ ਵਿੱਚ ਕੋਈ ਦਰਖਤ ਸਬਜ਼ੀ ਅਸੀਂ ਲਾਈ ਹੋਈ ਸੀ। ਪਹਿਲਾਂ ਇਹਨਾਂ ਨੇ ਪਿਛਲੇ ਸਾਲ ਇਹਨਾਂ ਨੇ ਮੇਰਾ ਗੇਟ ਲਾ ਕੇ ਚੋਰੀ ਲੈ ਕੇ ਵੇਚਤਾ ਵਾ, ਕੀ ਕੀਤਾ ਉਹ, ਤੇ ਹੁਣ ਇਹਨਾਂ ਨੇ ਉਹ ਮੈਂ ਗੇਟ ਨਿੱਕਾ ਕਰਕੇ ਤੇ ਲੱਕੜ ਦਾ ਗੇਟ ਲਾਇਆ, ਉਹ ਵੀ ਤੋੜਤਾ। ਵਿੱਚ ਜਿਹੜੀ ਸਬਜ਼ੀ ਹੈ, ਦਰਖਤ, ਫਲਦਾਰ ਬੂਟੇ ਲਾਏ ਸੀ ਉਹ ਵੀ ਵੜਤੇ ਆ ਤੇ ਕੰਧ ਢਾਤੀ ਆ। ਤੇ ਫਿਰ ਮੈਂ ਜੀ ਇਹ ਗੱਲ ਹੈਗੀ ਆ 20 ਤਰੀਕ ਦੀ ਜੀ, 21 ਤਰੀਕ ਨੂੰ ਮੈਂ ਪੁਲਿਸ ਚੌਂਕੀ ਵੀ ਰਿਪੋਰਟ ਕੀਤੀ ਆ ਤੇ ਸਾਰੀ ਦਰਖਾਸਤ ਲਿਖਤੀ ਰੂਪ ਵਿੱਚ ਦਿੱਤੀ ਆ ਤੇ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਸ ਤੋਂ ਬਾਅਦ ਮੈਂ 25 ਤਰੀਕ ਨੂੰ ਮੈਂ SHO ਗੋਇੰਦਵਾਲ ਸਾਹਿਬ ਗਿਆ ਵਾਂ, ਉੱਥੇ ਲਿਖਤੀ ਰਿਪੋਰਟ ਦਿੱਤੀ ਆ ਤੇ ਲਿਖਤੀ ਰਿਪੋਰਟ ਦੇਣ ਦੇ ਬਾਵਜੂਦ ਵੀ SHO ਸਾਹਿਬ ਉਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਫਿਰ ਮੈਂ 12 ਅਪ੍ਰੈਲ ਨੂੰ SSP ਤਰਨਤਾਰਨ ਸਾਹਿਬ ਗਿਆ ਵਾਂ, ਉੱਥੇ ਲਿਖਤੀ ਰਿਪੋਰਟ ਲਿਖਾ ਕੇ ਆਇਆ ਵਾਂ ਵੀ ਇਹ ਬੰਦੇ ਜਿਹੜੇ ਬਹੁਤ ਖਤਰਨਾਕ ਬੰਦੇ ਆ, ਇਹਨਾਂ ਨੂੰ ਤੋਂ ਮੈਨੂੰ ਜਾਨ ਮਾਲ ਅਤੇ ਮੇਰੇ ਸਾਰੇ ਪਰਿਵਾਰ ਨੂੰ ਖਤਰਾ ਵਾ, ਕਿਉਂਕਿ ਇਹਨਾਂ ਕੋਲ ਨਜਾਇਜ਼ ਹਥਿਆਰ ਵੀ ਹਨ। ਇਹ ਕਈ ਵਾਰ ਕੋਠੇ 'ਤੇ ਚੜ੍ਹ ਕੇ ਫਾਇਰ ਵੀ ਕੀਤੇ ਆ ਅਤੇ ਇੱਥੋਂ ਨਜ਼ਦੀਕ ਹੀ ਪੁਲਿਸ ਚੌਂਕੀ ਹੋਣ ਦੇ ਬਾਵਜੂਦ ਵੀ ਪੁਲਿਸ ਇਹਨਾਂ 'ਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਅਤੇ ਮੈਂ ਪ੍ਰਸ਼ਾਸਨ ਕੋਲ ਚਾਹੁੰਦਾ ਵਾਂ ਕਿ ਸਾਨੂੰ ਇਨਸਾਫ ਮਿਲਿਆ ਜਾਵੇ, ਪਰ ਪੁਲਿਸ ਪ੍ਰਸ਼ਾਸਨ ਜਿਹੜੀ ਹੈ ਇਹਨਾਂ ਨੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ। ਇਸ ਸੰਬੰਧੀ ਚੌਂਕੀ ਖਡੂਰ ਸਾਹਿਬ ਦੇ ਇੰਚਾਰਜ SI ਮਨਜੀਤ ਸਿੰਘ ਨੇ ਕਿਹਾ ਕਿ ਦਰਖਾਸਤਕਰਤਾ ਨੂੰ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ, ਉਸ ਦੇ ਬਿਆਨਾਂ ਦੇ ਆਧਾਰ ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਪਹਿਲਾਂ ਬਾਜ਼ਾਰ 'ਚ ਝਗੜਾ ਹੋਇਆ ਸੀ ਦੋਵਾਂ ਬੇਕੀਆਂ ਦਾ, ਮਨਜੀਤ ਸਿੰਘ ਦਾ ਤੇ ਨਾਲ ਮਨਿੰਦਰ ਸਿੰਘ ਨਿਹੰਗ ਦਾ। ਇਹਦੇ ਸਬੰਧ 'ਚ ਉਹਨੇ ਮੈਡੀਕਲ ਰਿਪੋਰਟ ਲਈ ਆ, 23 ਦਾ ਰਿਜ਼ਲਟ ਆਇਆ ਵਾ, ਲੇਕਿਨ ਕਈ ਵਾਰ ਉਹਦਾ ਮਨਜੀਤ ਸਿੰਘ ਮਦਈ ਨਾਲ ਰਾਬਤਾ ਕੀਤਾ ਗਿਆ, ਉਹ ਸਟੇਟਮੈਂਟ ਲਿਖਾਉਣ ਲਈ ਨਹੀਂ ਆ ਰਿਹਾ। ਸਟੇਟਮੈਂਟ ਉਹਦੀ ਸਟੇਟਮੈਂਟ ਦੇ ਆਧਾਰ ਤੇ ਪਲੱਸ ਜੋ ਵੀ ਮੈਡੀਕਲ ਆ ਉਹਦੇ ਆਧਾਰ ਤੇ ਜੋ ਵੀ ਕਾਰਵਾਈ ਬਣਦੀ ਉਹ ਅਮਲ 'ਚ ਲਿਆਂਦੀ ਜਾ ਰਹੀ, ਲੇਕਿਨ ਉਹ ਸਟੇਟਮੈਂਟ ਲਿਖਾਉਣ ਹਾਲੇ ਤੱਕ ਮੇਰੇ ਕੋਲ ਨਹੀਂ ਹੈ। ਪਰ ਉਹਦੇ ਨਾਲ ਇਹ ਵੀ ਕਿਹਾ ਗਿਆ ਕਿ ਮੇਰੇ ਵੱਲੋਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਗਈ ਤੇ ਕਾਰਵਾਈ ਨਹੀਂ ਹੋਈ ਤੇ ਉਹ ਮੇਰੇ ਗਲ ਪੈ ਗਿਆ ਦੁਬਾਰਾ ਆਣ ਕੇ। ਇਹ ਜਿਹੜੀ ਗੱਲ ਹੈ ਉਹ ਪਹਿਲੋਂ ਦੀ ਕਾਰਵਾਈ ਹੈ, ਜਿਹੜੀ ਉਦੋਂ ਦੀ ਲੜਾਈ ਹੋਈ ਉਹਦੇ ਬਾਰੇ ਜੋ ਸਟੇਟਮੈਂਟ ਉਹ ਦੇਗਾ ਉਹਦੇ ਮੁਤਾਬਕ, ਜੋ ਪਹਿਲੀ ਵੀ ਦੱਸੇਗਾ ਉਹਦੇ ਮੁਤਾਬਕ ਹੀ ਕਾਰਵਾਈ ਸਟੇਟਮੈਂਟ ਤੇ ਲਿਖਾਵੇ ਆ ਕੇ। ਤਰਨਤਾਰਨ ਤੋਂ ਬਲਜੀਤ ਸਿੰਘ, ਇੰਡੋਸ TV, ਆਸਟ੍ਰੇਲੀਆ।